ਦਿਖਾਉਂਗੀ ਤੇ ਨਾਲ ਅਸੀਂ ਅੱਜ ਆਪਣੇ ਭੈਣ ਭਰਾਵਾਂ ਨੂੰ ਇਨਸ਼ਾਅੱਲਾ ਦੱਸਾਂਗੇ ਕਿ ਸਾਡੇ ਘਰ ਬੇਬੀ ਗਰਲ ਹੈ ਜਾਂ ਬੇਬੀ ਬॉय ਹੈ। ਇਨਸ਼ਾਅੱਲਾ ਜੋ ਵੀ ਹੋਵੇ ਨਾ ਹੈ ਨਾ ਸਾਡੇ ਵਾਸਤੇ ਕਿਤੇ ਟਿਕਾਣਾ ਹੀ ਨਹੀਂ। ਅਲਹਮਦੁਲਿਲਾ ਅੰਮੀ ਤਾਂ ਛੱਡਦੇ ਹੀ ਨਹੀਂ। ਅੰਮੀ ਕਹਿੰਦੀ ਮੇਰੇ ਕੋਲ ਹੀ ਪਾਓ, ਮੇਰੇ ਕੋਲ ਹੀ ਪਾਓ। ਸਾਰੀ ਰਾਤ ਅੰਮੀ ਕੋਲ ਹੁੰਦਾ। ਕੱਲ ਰਾਤੀ ਥੋੜਾ ਜਿਹਾ ਲਿਆ ਅੰਮੀ ਮੁਕੱਦਸ ਨੇ ਕਿ ਅੰਮੀ ਥੋੜੀ ਦੇਰ ਮੇਰੇ ਕੋਲ ਪਾ ਦਿਓ ਤੇ ਫਿਰ ਅੰਮੀ ਕਹਿੰਦੀ ਕਿ ਚਲ ਮੇਰੇ ਕੋਲ ਲਿਆਓ। ਮੈਂ खून नहीं है। अच्छा हाँ ओके माशाल्लाह मां किन्ने खुश हो तुसी? बड़े खुश हैं। आवे ना बिस्मिल्लाहिर्रहमानिर्रहीम। अस्सलाम वालेकुम। उम्मीद करनी मेरे बहन भाई ठीक होंगे। अल्हम्दुलिल्लाह से भी ठीक है। अल्लाह पाक थानू खुश रखे, आबाद रखे जी। आज जब लोग कर दिया स्टार्ट। माशाल्लाह जी माशाल्लाह। बेबी साहब सो गए? हाँ जी। अच्छा नींदा पूरियां हो गई। ਇਹਨਾਂ ਨੂੰ ਧੁੱਪ ਤੇ ਹੁੰਦਾ ਸ਼ਕਲ ਸ਼ੁਕਲ ਨਾ ਕਰੀ ਉੱਤੇ ਕਿਉਂਕਿ ਰੰਗ ਕਾਲਾ ਹੋ ਜਾਂਦਾ। ਨਰਮ ਜੇਲ ਦੇ ਨਾ ਸੜ ਸੁੜ ਜਾਂਦਾ। ਹਾਂ ਬਾਕੀ ਚੀਜ਼ ਲੱਤਾਂ ਤੁਹਾਨੂੰ ਧੁੱਪ ਆਉਣ ਦੇ। ਤੇ ਹੁਣ ਇਹਦੇ ਵਿੱਚ ਰੋਟੀ ਭੋਰ ਲਈ। ਲੋ ਜੀ ਆ ਯਖਣੀ ਮੁਕੱਦਸ ਦੀ। ਇਹਦੇ ਸ਼ੋਰਬਾ ਹੋਰ ਨਾ ਪਾ ਲਈਏ ਥੋੜਾ? नहीं पहले रोटी भोर लो ना तो फिर तुम शोरबा पा दियो गरम कर। ओके ਲੋ ਜੀ ਚੂਰੀ ਬਣ ਗਈ ਵੀ ਯਖਣੀ ਦੇ ਵਿੱਚ। ਸਹੀ ਹੈ। शोरबा ही और पा दियो। ਸ਼ੋਰਬਾ ਹੋਰ ਪਾ ਦਿਆਂ? हाँ जी। ਹੋਰ बोटी ਬੋਟੀ ਵੀ ਪਾ ਦਿਆਂ ਦੋ ਇੱਕ। ਇੱਥੇ ਵੀ ਆਹ ਸਾਲਣ ਹੈ ਨਾ ਬਾਜੀ? नहीं ਸਾਲਣ ਕਿਹਦੇ? ਇਹਦੇ ਥੋੜਾ ਜਿਹਾ ਸ਼ੋਰਬਾ ਪਾ ਦਿਆ ਜੇ, ਦੋ ਬੋਟੀਆਂ ਵੀ ਪਾ ਦਿਆ। ਲਓ ਜੀ ਆ ਲਾ ਖਾ ਮੋਜਾ ਮਾਰ। ਸਹੀ ਹੈ। जज़ाकल्लाह। ਓਏ ਹੋਏ 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 ਰੋ ਕਿਉਂ ਰਿਹਾ? ਰੋ ਭੁੱਖ ਲੱਗੇ? ਬੇਬੀ ਰੋ ਕਿਉਂ ਰਿਹਾ ਹੈ? ਭੁੱਖ ਲੱਗੀ ਹੁਣ ਤਾਂ ਅੱਛਾ ਆਵਾਜ਼ ਕਰ। ਤੇ ਹੋਰ ਤੂੰ ਕੀ ਆ ਚੱਕ ਦਿਆ ਨਹੀਂ? ਇਹਦੀ ਟੋਕਰੀ ਚ ਟੋਕਰੀ ਤੇ ਨਾਸ਼ਤਾ ਨੁਸ਼ਤਾ ਹੋਰ ਕਰ ਲਿਆ ਨਾ? ਤੇ ਦਵਾਈ ਖਾਣੀ। ਦਵਾਈ ਖਾ ਲਾ ਟਾਈਮ ਜ਼ਿਆਦਾ ਹੁੰਦਾ ਪਿਆ ਫਿਰ। ਆ ਫੜ। ਓਏ ਓਏ ਰੋ ਨਾ। ਲਓ ਕਾਕਾ ਬਾਜੀ ਦਾ ਵੀ ਰੋ ਰਿਹਾ ਹੈ, ਸਾਡਾ ਵੀ ਬੇਬੀ ਰੋ ਰਿਹਾ। ਮਾਂ ਉਹਨੂੰ ਝੁੱਟ ਦੇਈ ਕਾਕੇ ਨੂੰ। ਐ ਲੈ ਮੁਕੱਦਸ ਇਹ ਟੋਕਰੀ ਚਾਹੀਦੀ ਸੀ ਨਾ। ਝੁੱਟ ਦਿਓ ਮਾਂ ਰੋਈ ਜਾ ਰਿਹਾ। ਤੂੰ ਹੁਣ ਦੁੱਧ ਸ਼ੁੱਧ ਬਣਾ ਕੇ ਪਿਆ ਲਾ ਕਿ ਦੁੱਧ ਬਣਾ ਦਿਆਂ? ਮੈਂ ਬਣਾ ਦਿਆਂ? ਬਿਸਮਿਲ੍ਲਾ। ਉਹ ਰੋ ਨਾ ਦੁੱਧ ਬਣਾ ਰਿਹਾ ਮੈਂ ਪੁੱਤ ਬਣਾ ਰਿਹਾ। ਲਓ ਜੀ 1 ml ਫੜ ਕੇ ਰੱਖਣਾ। ਫੜ ਕੇ ਪਿਲਾ ਫੀਡਰ। ਇਧਰ ਥੋੜਾ ਚੁੱਕ ਕੇ ਰੱਖਣਾ। ਹਾਂਜੀ ਅੰਮੀ ਆਪਾਂ ਆਪਣੇ ਵਾਸਤੇ ਬਣਾ ਲਈਏ ਮਟਰ। ਹੈ ਮੁਕੱਦਸ ਤੇਰੇ ਵਾਸਤੇ ਯਖਣੀ ਹੋ ਗਈ। ਹੁਣ ਅਸੀਂ ਆਪਣੇ ਵਾਸਤੇ ਆਲੂ ਮਟਰ ਸ਼ੋਰਬੇ ਵਾਲੇ ਬਣਾ ਲੈਂਦੇ ਹਾਂ ਤਾਂ ਕਿ ਜੇ ਅਗਰ ਅਸੀਂ ਵੀ ਨਾਲ ਹੁਣ ਖਾਂਦੇ ਰਹੇ ਨਾ ਤੇ ਇਹ ਤਾਂ ਫਿਰ ਅੱਜ ਹੀ ਮੁੱਕ ਜਾਏਗਾ। ਬਾਹਰ ਜੀ ਮਟਰਾਂ ਵਾਲਾ ਹੈ ਸਬਜ਼ੀ ਵਾਲਾ ਤੇ ਉਹਦੇ ਕੋਲ ਸਬਜ਼ੀ ਲੈ ਲੈਂਦੇ ਹਾਂ। ਦਿਓ ਜੀ ਮਟਰ। ਧਨੀਆ ਵੀ ਥੋੜਾ ਜਿਹਾ ਪਾ ਦਿਆ ਜੇ। ਹੈ ਹੋਰ ਕੀ ਰੱਖਿਆ? ਮੂੰਗਰੇ ਵੀ ਪੈਣ? ਅੱਛਾ ਥੋੜਾ ਧਨੀਆ ਪਾ ਦਿਓ, ਥੋੜੀ ਜਿਹੀ ਮਿਰਚਾਂ ਪਾ ਦਿਓ 4-5। ਮੁਕੱਦਸ ਮਟਰ ਆਏ ਪਏ ਹੈਂ। ਧਨੀਆ ਵੀ ਪਵਾ ਲਿਆ ਥੋੜਾ ਜਿਹਾ ਠੀਕ ਹੈ ਤੇ 4-5 ਮਿਰਚਾਂ ਵੀ ਪਵਾ ਲਈਆਂ। ਟਮਾਟਰਾਂ ਦਾ ਹੁਣ ਦੱਸਣ ਡਈ ਅੱਲਾ ਦੀ ਬੰਦੀ ਭਾਵੇਂ ਉਹ ਨਿਕਲ ਗਿਆ। ਬਾਈ ਹਾਂ ਉਹਦੇ ਕੋਲ ਟਮਾਟਰ ਹੈ ਹੀ ਕੋਈ ਨਹੀਂ। ਚਲੋ ਬਾਜ਼ਾਰੋਂ ਜਾ ਕੇ ਲੈ ਆਉਣਾ। ਮਾਸ਼ਾਅੱਲਾ ਜੀ ਸਾਡੇ ਭੈਣ ਭਰਾ ਕਾਫੀ ਜਣਿਆਂ ਨੇ ਕਮੈਂਟ ਕਰਦੇ ਆ ਕਿ ਤੁਹਾਡੇ ਘਰ ਜੀ ਬੇਬੀ ਗਰਲ ਹੋਈ ਜਾਂ ਬੇਬੀ ਬॉय ਹੋਇਆ। ਤੇ ਇਨਸ਼ਾਅੱਲਾ ਜੀ ਅੱਜ ਅਸੀਂ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਵੀ ਕਰਾਂਗੇ ਤੇ ਅੱਜ ਜਿਹੜਾ ਨਾ ਸਭ ਤੋਂ ਪਹਿਲੇ ਬੇਬੀ ਨੂੰ ਨਲਾਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਸਾਡੇ ਨਾਲ ਸ਼ੇਅਰ ਕਰਾਂਗੇ। ਤੇ ਉਸ ਤੋਂ ਪਹਿਲੇ ਨਾ ਕੁਛ ਬੇਬੀ ਦਾ ਸਮਾਨ ਲੈਣੇ ਵਾਲਾ ਵਾ ਤੇ ਹੁਣ ਜਾਣਗੇ ਇਮਰਾਨ ਨੂੰ ਜਾ ਕੇ ਸਮਾਨ ਲੈ ਕੇ ਆਉਣਗੇ ਤੇ ਉਸ ਤੋਂ ਬਾਅਦ ਜਿਹੜਾ ਨਾ ਬੇਬੀ ਨੂੰ ਫਰੈਸ਼ ਕਰਾਂਗੇ। ਫਿਰ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਾਂਗੇ ਕਿ ਸਾਡੇ ਘਰ ਬੇਬੀ ਗਰਲ ਹੈ ਜਾਂ ਬੇਬੀ ਬॉय ਹੈ। ਕਦੋਂ ਜਿਹੜੀ ਚੀਜ਼ਾਂ ਤੂੰ ਮੈਨੂੰ ਲਿਖਾਈਆਂ ਸਿਰਫ ਉਹੀ ਲੈਣੀਆਂ ਨਾ? ਚਲੋ ਕੀ ਚੈੱਕ ਕਰ ਲਵਾਂ ਜਿਹੜਾ ਕੁਛ ਮੈਂ ਲਿਖਵਾਇਆ ਹੋਵੇ ਉਹਦੇ ਵਿੱਚ ਕੋਈ ਚੀਜ਼। ਬੇਬੀ ਆਇਲ ਨਹੀਂ ਤੂੰ ਲਿਖਾਇਆ ਮੈਨੂੰ ਇੱਕ ਵਾਰ ਚੈੱਕ ਤੇ ਕਰ। ਅੱਛਾ ਇਹ ਬੇਬੀ ਆਇਲ ਸਾਈਜ਼ ਦਾ ਫਰਕ ਹੁੰਦਾ? ਆ ਹੈ ਨਾ ਬੇਬੀ ਆਇਲ ਸ਼ੈਂਪੂ। ਅੱਛਾ ਇਹ ਸ਼ੈਂਪੂ ਤੇ ਬੇਬੀ ਆਇਲ ਕਿਹੜਾ? ਉਹ ਥੱਲੇ ਗਿਰ ਗਿਆ।
आयल चिट्टा। अच्छा सही हो गया। 4 चीज़ां बस ठीक है। ट्यूब भी घोड़े वाली होंगी अपने को, मेरे ख्याल मेडिकल स्टोर तो मिलेगी। माशाल्लाह जी भाई को माल्टे देखे तो भाई कहता गिफ्ट ही हैगा। मैं कहा चलो फिर किलो कर दे, 2 कर दे यार। मैं कहा किलो तो 7-8 चढ़ जाएंगे, चढ़ी सार सी, फिर 2 कर दे। सोने सोने कर और दाग लगा है किन्नू। हाँ अच्छा ठीक हो गया। लो जी मुकद्दस 1 किलो मिठाई अम्मी आ तुहाडे किन्नू ਜਿਹੜੇ ਤੁਸੀਂ ਕਿਹਾ ਸੀ, ਤੇ ਆ ਬੇਬੀ ਦਾ ਪਾਊਡਰ ਲੋਸ਼ਨ ਜਿਹੜਾ ਤੂੰ ਕਿਹਾ ਸੀ, ਘੋੜੇ ਵਾਲੀ ਟਿਊਬ ਵੀ ਹੈਗੀ। ਉਹਨਾਂ ਨੂੰ ਪੁੱਛਿਆ ਮੈਂ ਕਿ ਤੁਹਾਡੇ ਕੋਲ ਘੋੜੇ ਵਾਲੀ ਟਿਊਬ ਹੁੰਦੀ? ਉਹ ਹੱਸਣ ਲੱਗ ਗਏ ਮੇਰੇ ਨੂੰ ਵੇਖ ਕੇ, ਕਹਿੰਦੇ ਯਾਰ ਸਾਡੇ ਕੋਲ ਨਹੀਂ ਹੁੰਦੀ, ਮੈਡੀਕਲ ਸਟੋਰ ਤੋਂ ਮਿਲੇਗੀ। ਉਹਦੇ ਕੋਲ ਜਾ ਕੇ ਮੈਡੀਕਲ ਸਟੋਰ ਕੋਲ ਘੋੜੇ ਵਾਲੀ ਟਿਊਬ ਪੁੱਛੀ, ਉਹਨੇ ਮੈਨੂੰ ਚੁੱਕ ਕੇ ਅੱਖਾਂ ਲਈ ਦੇ ਦਿੱਤੀ। ਉਹ ਅੱਖਾਂ 'ਚ ਵੀ ਲੱਗ ਜਾਂਦੀ। ਅੱਛਾ ਮੈਂ ਕਿਹਾ ਜ਼ਖਮਾਂ ਲਈ ਲੈਣੀ ਹੈ ਵੀ, ਮੈਂ ਕਿਹਾ ਬੇਬੀ ਦੇ ਇੱਥੇ ਨਿਸ਼ਾਨ ਜਿਹਾ ਤੁੰਨੀ ਤੇ ਲਾਣੀ ਹੈ। ਫਿਰ ਉਹਨੇ ਮੈਨੂੰ ਦੂਜੀ ਚੱਕ ਕੇ ਦਿੱਤੀ। ਮੈਂ ਕਹਿੰਦਾ ਨਾ ਨੂੰ ਕੋਈ ਨਹੀਂ ਹੈਗਾ, ਤੁਸੀਂ ਮੈਨੂੰ ਘੋੜੇ ਵਾਲੀ ਕਹੀ ਜਾਂਦੇ ਹੋ। ਮੈਂ ਕਿਹਾ ਹੁਣ ਘਰ ਜਾ ਕੇ ਨਾ ਆਪੇ ਹੀ ਮੈਂ ਹਿਫਜ਼ ਕਰ ਲੂੰਗਾ। ਹੁਣ ਮੈਂ ਕਿਹਾ ਮੈਂ ਯਾਦ ਰੱਖੂੰਗਾ, ਹੈ ਹੀ ਹੈ ਨਾ। ਹਾਂ ਤੇ ਪੋਲੀਫਿਕਸ, ਹਾਂ ਪੋਲੀਫਿਕਸ ਦਾ ਨਾਂ ਹੈ। ਜੇਕਰ ਤੁਸੀਂ ਇਹ ਨਾ ਤੁਹਾਡੇ ਆਉਂਦੇ ਤੱਕ ਅੰਮਾ ਜੀ ਨੇ ਨਾ ਮਟਰ ਵੀ ਕੱਢ ਲਏ, ਆਲੂ ਥੋੜੇ ਜਿਹੇ ਛਿਲ ਕੇ ਕੱਟਣ ਦੇ ਸੀ, ਤੇ ਬਾਕੀ ਜਿਹੜੇ ਹਜੇ ਰਹਿੰਦੇ ਕੱਟਣ ਵਾਲੇ, ਥੋੜਾ ਬਹੁਤ ਮਸਾਲਾ ਰਹਿ ਗਿਆ ਤਿਆਰ। ਆਲੂ ਮਟਰ ਪਕਾ ਲਓ ਟਾਈਮ ਨਾਲ, ਕਿਉਂਕਿ ਆਲੂ ਮਟਰ ਪਕਣਗੇ ਤਾਂ ਤੇਰਾ ਸਾਲਣ ਬਚੂਗਾ। ਕੋਸ਼ਿਸ਼ ਤਾਂ ਮੇਰੀ ਇਹ ਕਿ ਬਚ ਜਾਵੇ। ਆਹ ਚਿੜੀਆਂ ਕਿਉਂ ਬੋਲਦੀਆਂ? ਹਾਂ ਹਾਂਜੀ ਮਾਸ਼ਾਅੱਲਾ ਮੇਰੇ ਦੁਪਹਿਰ ਦੇ ਖਾਣੇ ਦਾ ਟਾਈਮ ਹੋ ਗਿਆ ਸੀਗਾ, ਤੇ ਟਾਈਮ ਜਿਹੜਾ ਨਾ ਕਾਫੀ ਲੇਟ ਨਹੀਂ, ਸ਼ਾਮ ਦੁਪਹਿਰ ਤੋਂ ਥੋੜਾ ਜ਼ਿਆਦਾ ਟਾਈਮ ਹੋ ਗਿਆ ਵਾ। ਤੇ ਹੁਣ ਜਿਹੜਾ ਛੋਟੀ ਨੂੰ ਤਿਆਰ ਕਰਕੇ ਤੇ ਬੇਬੀ ਨੂੰ ਜੀ ਮਾਸ਼ਾਅੱਲਾ ਤਿਆਰ ਕਰਕੇ ਤੇ ਅੰਮਾ ਜੀ ਨੂੰ ਪਕੜਾ ਦਿੱਤਾ ਵਾ। ਤੇ ਹੁਣ ਮੈਂ ਆਪਣਾ ਖਾਣਾ ਖਾਵਾਂਗੀ, ਤੇ ਨਾਲ ਅਸੀਂ ਅੱਜ ਆਪਣੇ ਭੈਣ ਭਰਾਵਾਂ ਨੂੰ ਇਨਸ਼ਾਅੱਲਾ ਦੱਸਾਂਗੇ ਕਿ ਸਾਡੇ ਘਰ ਬੇਬੀ ਗਰਲ ਹੈ ਜਾਂ ਬੇਬੀ ਬॉय ਹੈ। ਇਨਸ਼ਾਅੱਲਾ ਜੋ ਵੀ ਹੋਵੇ ਨਾ, ਹੈ ਨਾ ਸਾਡੇ ਵਾਸਤੇ ਮੈਂ ਕਹਿੰਦਾ ਕਿ ਖੁਸ਼ੀ ਦਾ ਟਿਕਾਣਾ, ਬਹੁਤ ਖੁਸ਼ੀ ਦਾ ਟਿਕਾਣਾ ਹੀ ਨਹੀਂ। ਅਲਹਮਦੁਲਿਲਾ, ਸ਼ੁਕਰ ਅਲਹਮਦੁਲਿਲਾ। ਬਿਲਕੁਲ ਜੀ। ਮਾਂ ਅੰਮੀ ਤਾਂ ਛੱਡਦੇ ਹੀ ਨਹੀਂ, ਅੰਮੀ ਕਹਿੰਦੀ ਮੇਰੇ ਕੋਲ ਹੀ ਪਾਓ, ਮੇਰੇ ਕੋਲ ਪਾਓ। ਸਾਰੀ ਰਾਤ ਅੰਮੀ ਕੋਲ ਹੁੰਦਾ। ਕੱਲ ਰਾਤੀ ਥੋੜਾ ਜਿਹਾ ਲਿਆ ਅੰਮੀ, ਮੁਕੱਦਸ ਨੇ ਕਿ ਅੰਮੀ ਥੋੜੀ ਦੇਰ ਮੇਰੇ ਕੋਲ ਪਾ ਦਿਓ, ਤੇ ਫਿਰ ਅੰਮੀ ਕਹਿੰਦੀ ਕਿ ਚਲ ਮੇਰੇ ਕੋਲ ਲਿਆਓ। ਮੈਂ ਕਿਹਾ ਚਲੋ ਜੀ। ਹੈ ਅੰਮੀ ਪਿਆਰੀ, ਬੇਬੀ ਪਿਆਰਾ ਲੱਗਦਾ? ਬੇਬੀ ਪਿਆਰਾ ਤੇ ਹੋਰ ਕਮਲਾ। ਅੱਛਾ ਪਿਆਰਾ ਨਹੀਂ ਤੇ ਹੋਰ ਮੇਰਾ ਖੂਨ ਨਹੀਂ ਹੈ। ਅੱਛਾ ਹਾਂ ਮਾਸ਼ਾਅੱਲਾ। ਮਾਂ ਕਿੰਨੇ ਖੁਸ਼ ਹੋ ਤੁਸੀਂ? ਬੜੇ ਖੁਸ਼ ਹਾਂ। इधर जी माशाल्लाह जी आलू मटर शोरबे ले बनाने लगे। मैं मुकद्दस दी जिद कर रीस कर ली, आलू मटर शोरबे वाले, वो शोरे यखनी शोरे वाली। रोटी खा ली तू हुण? है हुण असीं खा लीए, ठीक है साडा, क्योंकि सालन सुलन बन गया तो रोटी भी पक गई है माशाल्लाह जी। अम्मी जान इधर चूल्हे ते बैठी, सालन साडा बनया पिया ते रोटी भी बनी पई है। दुध अम्मी लै आना जाके हुण। अजे मैं पेड़ा इधर ना रख लवां, क्योंकि पेड़ा दूर पिया तक मैं भी अग सेक लवां। आ कौली चक्को थू अम्मी, कपड़ा भी ते कौली भी इत्थे करदे हैं, क्योंकि इत्थे अग दे कोल मैं सालन मैंने पहले पाक रखा। माशाल्लाह जी माशाल्लाह, आलू मटर शोरबा, शोरबे वाले। अल्हम्दुलिल्लाह जी। मैं ते मेरी अम्मी ने मिल के खाना खादा, ते मुकद्दस ने अपना अलग खाना खादा, क्योंकि मुकद्दस का थोड़ा स्पेशल खाना है ना, इस वास्ते। ਅਸੀਂ ਤੇ ਤੁਸੀਂ ਜਾ ਰਹੇ ਸੀ ਨਾ ਬਾਜ਼ਾਰ, ਤੇ ਮੈਂ ਕਹਿ ਰਹੀ ਸੀ ਕਿ ਦੁੱਧ ਲੈਣ ਜਾਣਾ, ਤੇ ਹਾਸ਼ਮੀ ਸੁਰਮਾ ਵੀ ਲੈਂਦੀ ਹੈ। ਹਾਸ਼ਮੀ ਸੁਰਮਾ ਨਹੀਂ ਹੈਗਾ ਸੀ? ਉਹ ਤੁਸੀਂ ਭੁੱਲ ਗਏ। चलो इससे लिख के तो मैं लै गया सी, लिख के तो लै गया सी, लेकिन फिर भी याद नहीं रहा। तो नाले जी असी अज अपने बेबी दा जी जेंडर रिवील करना कि जी सानू अल्लाह पाक ने रहमत अता की है या निमत अता की है। और इंशाअल्लाह ताला पहले मैं ना सुरमा ले आवां जाके, तो दुध ले आवां, तो फिर आके जेंडर रिवील करते हैं इंशाअल्लाह। ठीक हो गया? ठीक है अम्मी, ऐनक नहीं लाई तुसी आज? अम्मा जी तो मैंने एक गल नहीं समझ नहीं आती, अज दूसरा दिन ना, ते अम्मा जी ने पुट्ठी चुन्नी ले ली। पुट्ठी लई अम्मी, तुहानू पता नहीं? चुन्नी लई
ਦਰਅਸਲ ਅੰਮੀ ਜਿਹੜਾ ਹੈ ਨਾ ਖੁਸ਼ੀ ਇੰਨੀ ਅੰਮੀ ਨੂੰ ਬੇਬੀ ਦੇ ਕੇ ਅੰਮੀ ਭੁੱਲ ਜਾਂਦੇ ਆ। ਭੁੱਲ ਗਏ ਕਿ ਹੁਣ ਮੈਂ ਚੁੰਨੀ ਵੀ ਭੁੱਲ ਦੁਪਹਿਰੇ ਇੱਕ ਪੈਰ ਸੱਜਾ ਪੈਰ ਖੱਬੇ ਪਾਸੇ ਪਾਇਆ ਤੇ ਖੱਬਾ ਪੈਰ ਸੱਜੇ ਪਾਸੇ ਪਾਇਆ ਸੀ, ਲੈਣ ਕੇ ਲੈਫਟ ਰਾਈਟ ਨੂੰ ਚੇਂਜ ਕੀਤਾ ਹੋਇਆ ਸੀ। ਵਾਹ ਅੰਮੀ ਕੀ ਬਾਤ ਹੈ। ਅੱਛਾ ਸੱਚ ਹਾਂ, ਕੱਲ ਪਰਸੋਂ ਮੈਂ ਹਸਪੀਟਲ ਚ ਆਪਾਂ ਨਾ ਮੈਂ ਤੇਰੇ ਵਾਸਤੇ ਜੂਸ ਲੈਣ ਗਿਆ, ਹਾਂਜੀ ਬੜੇ ਕਮੈਂਟ ਆਣ ਕਿ ਬਾਈ ਮੈਂ ਉਹਨੇ ਮੈਨੂੰ ਦਿੱਤਾ ਨੈਸਲੇ ਦਾ ਜੂਸ, ਉਹ ਵੀ ਸਾਇੰਸ ਹੀ ਮੇਰੇ ਤਰ੍ਹਾਂ। ਮੈਂ ਕਿ ਯਾਰ ਨੈਸਲੇ ਦਾ ਨਹੀਂ, ਬੇਕਾਰ ਕੰਪਨੀ ਮੈਨੂੰ ਨੈਸਲੇ ਦਾ ਦੇ, ਹਾਲਾਂਕਿ ਉਹ ਹੈ ਹੀ ਨੈਸਲੇ ਸੀ। ਉਹ ਲੋਕਾਂ ਨੂੰ ਕਮੈਂਟ ਕੀਤਾ ਤਾਂ ਮੈਨੂੰ ਪਤਾ ਲੱਗਾ ਹੈ ਅੱਛਾ ਮੈਂ ਨੈਸਲੇ ਦਾ ਬੇਕਾਰ ਕਰਕੇ ਤਾਂ ਨੈਸਲੇ ਹੀ ਮੰਗਦਾ ਪਿਆ, ਮੈਨੂੰ ਪਤਾ ਹੀ ਨਹੀਂ, ਮੈਂ ਪੜ੍ਹਿਆ ਹੀ ਨਹੀਂ ਉੱਤੇ। ਉਹਨੇ ਮੇਰੀ ਅੱਗੋਂ ਦੱਸਿਆ ਕਿ ਯਾਰ ਇਹ ਨੈਸਲੇ ਦਾ, ਮੈਂ ਕਿਹਾ ਇਹ ਮੇਰੇ ਤੋਂ ਵੱਡਾ ਸਾਈ ਹੈ। ਤੇ ਹੁਣ ਜੀ ਮੈਂ ਲੈਣ ਚੱਲਾਂ ਸੁਰਮਾ ਨਾਲ ਦੁੱਧ, ਤੇ ਆ ਕੇ ਮਿਲਦੇ ਹਾਂ ਜੀ ਥੋੜੀ ਦੇਰ ਤੱਕ। ਅਲਹਮਦੁਲਿਲਾ ਜੀ, ਮਾਸ਼ਾਅੱਲਾ ਜੀ, ਸੁਬਹ ਮੁਬਾਰਕ ਸਭ YouTube ਫੈਮਿਲੀ ਨੂੰ, ਕਿਉਂਕਿ अस्सलाम वालेकुम जी, सब ਨੂੰ ਮੇਰੀ ਤਰਫੋਂ ਵੀ ਸੁਬਹ ਮੁਬਾਰਕ। ਕਿਉਂਕਿ ਅਸੀਂ ਜੀ ਜੈਂਡਰ ਰਿਵੀਲ ਕਰਨਾ ਸੀ ਰਾਤ ਨੂੰ, ਲੇਕਿਨ ਰਾਤ ਮਹਿਮਾਨ ਆ ਗਏ, ਫਿਰ ਅਸੀਂ ਵੀਡੀਓ ਨਹੀਂ ਬਣਾ ਸਕੇ, ਤੇ ਇਸ ਕਰਕੇ ਚਲੋ ਸੁਬਹ ਜਿਹੜਾ ਨਾ ਅਸੀਂ ਜੈਂਡਰ ਰਿਵੀਲ ਕਰਾਂਗੇ। ਮਾਸ਼ਾਅੱਲਾ ਜੀ, ਅਲਹਮਦੁਲਿਲਾ, ਅੱਲਾਹ ਪਾਕ ਨੇ ਨਾ ਰਹਿਮਤ ਨਾਲ ਨਵਾਜ਼ਿਆ ਮਾਸ਼ਾਅੱਲਾ, ਤੇ ਸਾਡੀ ਘਰ ਜੀ ਮਾਸ਼ਾਅੱਲਾ ਛੋਟੀ ਜੀ ਪਿਆਰੀ ਸੀ ਬੇਬੀ ਹੋਈ ਹੈ। ਯਾਨੀ ਕਿ ਅੱਲਾ ਦਾ ਸ਼ੁਕਰ ਹੈ ਜੀ, ਸਾਨੂੰ ਅੱਲਾਹ ਪਾਕ ਨੇ ਬੇਟੀ ਅਤਾ ਕੀਤੀ, ਅੱਲਾ ਦੀ ਰਹਿਮਤ। ਕੁਛ ਮੇਰੇ ਭੈਣ ਭਾਈ ਦੇ ਕਮੈਂਟ ਹੁੰਦੇ ਸੀ ਜੀ ਕਿ मैंने कहा था ना ਬੇਟਾ कि बेटा होना है, लेकिन जी सानू बेटी ਦੀ ਖੁਸ਼ੀ ਬੇਟਿਆਂ ਤੋਂ ਜ਼ਿਆਦਾ, ਕਿਉਂਕਿ ਮੇਰੀ ਖਾਹਿਸ਼ ਸੀ ਕਿ ਅੱਲਾਹ ਪਾਕ ਸਾਨੂੰ ਬੇਟੀ ਦੇਵੇ, ਕਿਉਂਕਿ ਉਹ ਕਹਿੰਦੇ ਨਾ ਕਿ ਪੁੱਤ ਵੰਡਾਵਣ ਵੰਡਣ ਜਾਇਦਾਦਾਂ ਤੇ ਧੀਆਂ ਵੰਡਣ ਦੁੱਖ ਹੈ। ਧੀਆਂ ਤੋਂ ਬਾਅਦ ਨਾ ਮਾਪਿਆਂ ਦੀ ਕੋਈ ਜ਼ਿੰਦਗੀ ਨਹੀਂ, ਅਗਰ ਹਕੀਕਤ ਦੇਖਿਆ ਜਾਵੇ ਤਾਂ ਇਦਾਂ ਹੀ ਆ ਨਾ ਬਾਜੀ। ਹਾਂਜੀ ਤੇ ਅਲਹਮਦੁਲਿਲਾ ਪਾਕ ਦਾ ਕਰੋੜਾਂ ਸ਼ੁਕਰ ਅਦਾ ਕਰਦੇ ਆ। ਸਾਨੂੰ ਤਾਂ ਬਹੁਤ ਖੁਸ਼ੀ ਹੈ। ਕੁਝ ਸਾਡੀ ਭੈਣਾਂ ਨੇ ਸਾਨੂੰ ਫੋਨ ਕਰਕੇ ਪੁੱਛਿਆ ਕਿ ਤੁਹਾਡੇ ਬੇਬੀ ਹੋਇਆ ਜਾਂ ਲੜਕਾ ਹੋਇਆ ਲੜਕੀ ਹੋਇਆ, ਤਾਂ ਫੋਨ ਤੇ ਦੱਸ ਦਿੱਤਾ ਕਿ ਅੱਲਾਹ ਦੀ ਸਾਨੂੰ ਰਹਿਮਤ ਅਤਾ ਕੀਤੀ ਹੈ। ਤੇ ਧੀਆਂ ਤੋਂ ਬਾਅਦ ਨਾ ਘਰ ਵੀ ਸੁਣਨੇ, ਮਾਪੇ ਵੀ ਸੁਣਨੇ, ਤੇ ਹਰ ਚੀਜ਼ ਸੁਣਨੀ। ਤੇ ਸਭ ਦਾ ਜੀ ਦਿਲ ਤੋਂ ਸ਼ੁਕਰੀਆ ਅਦਾ ਕਰਨੇ ਆ ਕਿ ਸਭ ਨੇ ਸਾਨੂੰ ਜੀ ਬਹੁਤ ਮੁਹੱਬਤ ਦਿੱਤੀ, ਸਪੋਰਟ ਕੀਤੀ। ਦੁਆਵਾਂ ਸਭ ਤੋਂ ਜ਼ਿਆਦਾ ਸਾਨੂੰ ਸਾਰੀ YouTube ਫੈਮਿਲੀ ਦੀ ਸੀ ਕਿ ਅੱਲਾਹ ਪਾਕ ਨੇ ਸਾਨੂੰ ਬਹੁਤ ਅੱਛਾ ਨਿਮਲ ਬਦਲ ਦਿੱਤਾ। ਇਹੀ ਦਿਨ ਸੀ ਪਿਛਲੇ ਸਾਲ, ਤੇ ਬੇਬੀ ਹੋਇਆ ਸੀ ਤੇ ਫੌਤ ਹੋ ਗਿਆ ਸੀ। ਇਹੀ ਨੈਕਸਟ ਈਅਰ ਦੇ ਵਿੱਚ ਇਹੀ ਦਿਨ ਨੇ ਤੇ ਅੱਲਾਹ ਪਾਕ ਨੇ ਬੇਟੀ ਅਤਾ ਕੀਤੀ ਹੈ। ਔਰ ਮਾਸ਼ਾਅੱਲਾ ਬਹੁਤ ਪਿਆਰੀ ਬੇਟੀ ਹੈ ਜੀ, ਖੂਬਸੂਰਤ ਬੇਟੀ ਹੈ ਇਨਸ਼ਾ ਅੱਲਾਹ ਤਾਲਾ। ਤੇ ਕੁਝ ਭੈਣਾਂ ਸਾਨੂੰ ਮੈਸੇਜ ਕੀਤਾ ਕਮੈਂਟ ਕਿ ਜਿਨਾ ਜੀ ਸਾਡੇ ਬੱਚੇ ਵਾਸਤੇ ਵੀ ਦੁਆ ਕਰੀ ਕਿ ਅੱਲਾਹ ਪਾਕ ਸਾਨੂੰ ਵੀ। ਹਾਂ, ਉਸ ਤੋਂ ਇਲਾਵਾ ਕਿ ਚਿਹਰਾ ਰਿਵੀਲ ਨਹੀਂ ਕਰਨਾ। ਚਿਹਰਾ ਇਨਸ਼ਾ ਅੱਲਾਹ ਤਾਲਾ ਜੀ ਅਸੀਂ ਰਿਵੀਲ ਨਹੀਂ ਕਰਨਾ ਕੁਝ ਦਿਨਾਂ ਤੱਕ, ਜਦੋਂ ਇਨਸ਼ਾ ਅੱਲਾਹ ਕਰਾਂਗੇ ਤੇ ਸਭ ਦੇ ਸਾਹਮਣੇ ਆ ਜਾਏਗਾ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਇਸੇ ਦੇ ਨਾਲ ਜੀ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਹਾਂ। ਉਮੀਦ ਕਰਨੀ ਮੇਰੇ ਭੈਣ ਭਾਈਆਂ ਨੂੰ ਸਾਡਾ ਅੱਜ ਦਾ ਵਲੌਗ ਪਸੰਦ ਆ, ਕਿ ਸਾਡੇ ਚੈਨਲ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਔਰ ਆਪਣੀ ਫੈਮਿਲੀ ਨੂੰ ਸ਼ੇਅਰ ਕਰੋ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਆਪਣਾ और अपनी फैमिली का बहुत ज़्यादा ख्याल रखियो। अल्लाह हाफिज़। अल्लाह हाफिज़। मिलते हैं नेक्स्ट व्लॉग में इंशाल्लाह।